ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਆਪਾਂ ਜ਼ਿੰਦਗੀ 'ਚ ਵੀ ਨਹੀਂ ਕਦੀ ਇਦਾਂ ਦੀਆਂ ਦੇਖੀਆਂ ਹੋਣੀਆਂ ਆਪਣੇ ਇੰਡੀਆ। ਪਹਿਲੀ ਵਾਰੀ ਆਏ ਆ ਇੱਥੇ? ਨਹੀਂ, ਅੱਗੇ ਆਏ 4 ਸਾਲ ਪਹਿਲਾਂ, 5 ਫਿਰ ਕੋਵਿਡ ਆ ਗਿਆ, ਫਿਰ ਨਹੀਂ ਆਏ। ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਾ। ਟਰੈਕਟਰ ਨਵੀਆਂ ਨਵੀਆਂ ਮਸ਼ੀਨਾਂ, ਅੱਧੀਆਂ ਦਾ ਤਾਂ ਪਤਾ ਨਹੀਂ ਲੱਗ ਰਿਹਾ ਵੀ ਕਾਹਦੇ ਲਈ ਨੇ। ਦੇਖ ਕੇ ਸੋਚੀਦਾ ਵੀ ਆਹ ਚੀਜ਼ ਕਾਹਦੇ ਲਈ ਹੈ, ਕਦੇ ਦੇਖੀ ਵੀ ਨਹੀਂ ਗਈ, ਪਰ ਬਹੁਤ ਵਧੀਆ ਜੀ, ਨਵੀਂ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ। ਚਾਹੇ 3600 ਫਾਰਮ ਟਰੈਕ ਵੀ 60 ਇਹੀ ਵੱਡੇ ਸੀ ਸਾਡੇ ਲਈ। ਇੱਥੇ ਤਾਂ ਲਾ ਕੇ ਖੜਾ, ਪਤਾ ਉਹਨਾਂ ਦਾ ਤੇ ਚੱਲਣਾ ਕਿੱਦਾਂ ਨੇ ਖਿੱਚਦਾ ਕੰਮ ਲੱਗਿਆ ਵੀ ਫੂਟ ਬੱਲੇ, ਇਹ ਤਾਂ ਹੱਥ ਨੂੰ ਪਾੜ ਕੇ ਛੱਡ ਦਿੰਦਾ ਏਰੀਆ ਹੀ। ਜਦ ਇੱਥੇ ਆ ਕੇ ਦੇਖਦੇ ਆ ਤਾਂ ਅੰਤ ਹੀ ਨਹੀਂ ਹੈ, ਅੰਤ ਹੀ ਕੋਈ ਨਹੀਂ। ਪਤਾ ਨਹੀਂ ਕਿੱਡੇ ਕਿੱਡੇ ਨੇ। ਇਹ ਤਾਂ ਘਰੇ ਹੀ ਖਿੱਚ ਲਵੋ ਹੋਵੇ ਇਹਨਾਂ ਦਾ। ਇਹਨਾਂ ਦਾ ਆਪਾਂ ਨੂੰ ਪਤਾ ਹੀ ਹੋਵੇ ਬਹੁਤ ਔਖਾ ਕੰਮ ਆ। ਮਿਲਣਾ ਚਾਹੀਦਾ ਸਾਰਾ MSP ਵਗੈਰਾ ਜਿੰਨੋਂ ਵੀ, ਉਹਨਾਂ ਨੂੰ ਫਸਲਾਂ ਦੇ ਭਾਅ ਵੱਧ ਤੋਂ ਵੱਧ, ਕਿਉਂ ਅਸੀਂ ਵੀ ਖੇਤੀ ਕਰਦੇ ਹਾਂ 35-40 ਕਿੱਲੇ ਦੀ। ਪਰ ਉੱਥੇ ਹੁਣ ਮਹਿੰਗਾਈ ਇੰਨੀ ਹੋ ਗਈ, ਦਵਾਈਆਂ ਦੀ ਜਾਂ ਰਿਓ ਦੀ ਜਾਂ ਲੇਬਰ ਦੀ। ਜਿਹੜਾ ਮੰਨ ਲਓ ਵੀ 90 ਚ 15,000 ਨੂੰ ਸਾਂਝੀ ਮਿਲਦਾ ਸੀ, 1.5 ਲੱਖ ਰੁਪਏ ਨੂੰ ਬੰਦਾ ਮੈਂ ਰੱਖ ਹੁੰਦਾ ਵਾ। ਵੀ ਐਗਰੀਕਲਚਰ ਆ ਇਹ ਸੇਮ ਜਿਵੇਂ ਲੁਧਿਆਣਾ ਵਾਲਾ ਮੇਲਾ ਹੈ ਐਗਰੀਕਲਚਰ ਵਾਲਾ, ਸੇਮ ਮੇਲਾ ਹੀ ਆ ਇਹ। ਤੁਸੀਂ ਦੇਖਦੇ ਹੋ ਆਲਾ ਦਾਲਾ ਵੀ ਅਮਰੀਕਾ ਕਿਹੋ ਜਿਹਾ, ਅਮਰੀਕਾ ਦਾ ਆ ਕੇ ਤਾਂ ਇੱਥੇ ਪਤਾ ਲੱਗਦਾ ਵੱਡੇ ਵੱਡੇ ਟਰੈਕਟਰਾਂ ਤੇ। ਨਾਲੇ ਦੇਖੋ ਕਿੱਡੀਆਂ ਕਿੱਡੀਆਂ ਮਸ਼ੀਨਾਂ ਆ, ਅੰਤ ਹੀ ਕੋਈ ਨਹੀਂ ਇੱਥੇ ਤਾਂ। ਸਤਿ ਸ਼੍ਰੀ ਅਕਾਲ ਜੀ। ਲਗਾਤਾਰ ਕਵਰੇਜ ਚੱਲ ਰਹੀ ਆ ਪੰਜਾਬੀ ਰੇਡੀਓ USA ਦੇ ਉੱਤੇ। ਇਸ ਟਾਈਮ ਵਰਲਡ ਐਗ ਐਕਸਪੋ ਟੋਲੈਰੀ ਦੇ ਵਿੱਚ ਆਪਣੇ ਕੁਝ ਹੋਰ ਆਪਾਂ ਨੂੰ ਸੱਜਣ ਵੀਰ ਮਿਲੇ ਆ, ਉਹ ਵੀ ਇੱਥੇ ਵਰਲਡ ਐਗ ਐਕਸਪੋ ਨੂੰ ਦੇਖਣ ਆਏ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਬਲਜੀਤ ਸਿੰਘ ਜੀ। ਬਲਜੀਤ ਸਿੰਘ ਜੀ, ਸਾਰੇ ਵੀਰਾਂ ਦੇ ਨਾਲ ਤੁਸੀਂ ਪਹੁੰਚੇ, ਕਿੱਦਾਂ ਲੱਗਾ ਅੱਜ ਦਾ? ਬਹੁਤ ਵਧੀਆ ਲੱਗਾ ਜੀ, ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਆਪਾਂ ਜ਼ਿੰਦਗੀ 'ਚ ਵੀ ਨਹੀਂ ਕਦੀ ਇਦਾਂ ਦੀਆਂ ਦੇਖੀਆਂ ਹੋਣੀਆਂ ਆਪਣੇ ਇੰਡੀਆ। ਪਹਿਲੀ ਵਾਰੀ ਆਏ ਆ ਇੱਥੇ? ਨਹੀਂ, ਅੱਗੇ ਆਏ 4 ਸਾਲ ਪਹਿਲਾਂ, 5 ਫਿਰ ਕੋਵਿਡ ਆ ਗਿਆ, ਫਿਰ ਨਹੀਂ ਆਏ। ਪਰ ਅੱਜ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਕੁਝ ਲੈਣ ਵਾਲੀਆਂ ਸੀ, ਕੁਝ ਕੱਲੀਆਂ ਦੇਖਣ ਵਾਲੀਆਂ ਸੀਗੀਆਂ। ਠੀਕ ਆ, ਕੀ ਲੈ ਲਿਆ? ਕੋਈ ਸੌਦਾ ਮਾਰਿਆ? ਵਿਆਹ ਤਾਂ ਹਜੇ ਕੁਝ ਨਹੀਂ, ਸਾਹ ਮਿਲ ਲਈ ਆ, ਪਰ ਉਦਾਂ ਦੇਖਿਆ ਵਾ ਜਿੱਦਾਂ ਸਪਰੇਅ ਵਾਲੇ ਦੇਖੇ ਆ, ਉਹਦੀਆਂ ਨੌਜਵਾਨਾਂ ਨੂੰ ਛੋਟੇ ਛੋਟੇ ਪਾਰਟ ਜਿਹੜੇ ਆਮ ਨਹੀਂ ਮਿਲਦੇ, ਉਹਨਾਂ ਬਾਰੇ ਵੀਰੇ ਨੇ ਪੁੱਛਿਆ, ਸਾਨੂੰ ਚਾਹੀਦੇ ਸੀ। ਉਹਨਾਂ ਦੱਸਿਆ ਵੀ ਇਸ ਜਗ੍ਹਾ ਤੋਂ ਤੁਹਾਨੂੰ ਮਿਲ ਜਾਣੇ ਸਾਡੇ ਵੇਅਰਹਾਊਸ 'ਚ। ਕਿਹੜੀ ਜਗ੍ਹਾ ਖੇਤੀ ਕਰਦੇ ਹੋ ਤੁਸੀਂ ਇੱਥੇ? ਸੰਗਰ 'ਚ ਜੀ। ਕਾਦੀ ਖੇਤੀ ਕਰ ਰਹੇ ਆ? ਬਦਾਮਾਂ ਦੀ। ਬਦਾਮਾਂ ਦੀ? ਹਾਂਜੀ। ਸੋ ਇਸ ਵਾਰ ਕਿੱਦਾਂ ਦਾ ਰਿਹਾ ਸੀਜ਼ਨ? ਠੀਕ ਹੀ ਆ ਜੀ, ਸੀਜ਼ਨ ਤਾਂ ਨਹੀਂ ਨਾ ਵਧੀਆ ਕਹਿੰਦੇ, ਚਲੋ ਸਾਡੇ ਕੋਲ ਥੋੜੇ ਆ ਪਰ ਉਹਨੇ ਨਾਲ ਠੀਕ ਆ, ਪਰ ਜਿਆਦੇ ਵਾਲਿਆਂ ਨੂੰ ਜ਼ਿਆਦਾ ਫਰਕ ਪੈਣਾ ਵੀ ਹੈ ਨਹੀਂ ਇੰਨਾ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਹੈ। ਕੀ ਕਹਿਣਾ ਚਾਹੁੰਦੇ ਤੁਸੀਂ ਬਲਜਿੰਦਰ ਜੀ? ਵਧੀਆ ਜੀ, ਲੈ ਕੇ ਆਉਣਾ ਚਾਹੀਦਾ ਜੀ, ਬੰਦਾ ਕੁਛ ਨਾ ਕੁਛ ਬੰਦਾ ਸਿੱਖ ਹੀ ਜਾਂਦਾ ਜੀ ਇੱਥੇ। ਵਧੀਆ ਹਰੇਕ ਚੀਜ਼, ਹਰ ਵਾਰੀ ਜਿੰਨੀ ਵਾਰੀ ਵੀ ਆਏ ਕੁਛ ਨਾ ਕੁਛ ਡਿਫਰੈਂਟ ਹੁੰਦਾ ਜੀ। ਠੀਕ ਹੈ। ਪਰ ਹੁਣ ਇਹ ਮੈਨੂੰ ਲੱਗਦਾ ਜਿਹੜੀ ਟਾਈਮਿੰਗ ਥੋੜੀ ਵੱਖਰੀ ਚਾਹੀਦੀ। ਅੱਗੇ ਐਕਸਪੋ ਹੁੰਦਾ ਸੀਗਾ ਗ੍ਰੇਪਾਂ ਵਾਲਿਆਂ ਲਈ, ਹੁਣ ਗ੍ਰੇਪਾਂ ਵਾਲੇ ਇਸ ਵਕਤ ਵਿਹਲੇ ਹੁੰਦੇ ਨੇ, ਪਰ ਹੁਣ ਬਦਾਮਾਂ ਦਾ ਜ਼ਿਆਦਾ ਜ਼ੋਰ ਆ ਜੀ। ਉਹਦੇ ਕਰਕੇ ਹੁਣ ਬਦਾਮਾਂ ਵਾਲਿਆਂ ਕੋਲ ਟਾਈਮ ਹੈ ਨਹੀਂ ਇਸ ਟਾਈਮ ਇੱਥੇ। ਬਲੂਮ ਦਾ ਟਾਈਮ ਆ ਗਿਆ। ਬਲੂਮ ਦਾ ਟਾਈਮ ਹੈ ਜੀ, ਹਰੇਕ ਬੰਦਾ ਸਪਰੇਅ ਕਰਨ 'ਚ ਬਿਜ਼ੀ ਹੈ ਜੀ। ਤੇ ਇੱਧਰ ਇਹਨਾਂ ਦਾ ਹੁੰਦਾ ਹੁਣ, ਇਹਨਾਂ ਨੂੰ ਮੈਨੂੰ ਲੱਗਦਾ ਵੀ ਜ਼ਿਆਦਾ ਦਿਨ ਅੱਗੇ ਪਿੱਛੇ ਕਰਨੇ ਚਾਹੀਦੇ ਆ ਜੀ। ਥੋੜਾ ਜਿਹਾ ਅਰਲੀ ਕਰ ਲੈਣਾ, ਲਈ ਕਰ ਲੈਣ, ਚਾਹੇ ਥੋੜਾ ਲੇਟ ਕਰ ਲੈਣਾ ਨਹੀਂ, ਇਸ ਕਰਕੇ ਥੋੜਾ ਅੱਜ ਹੀ ਆਏ ਆ ਜਾਂ ਪਹਿਲਾਂ ਵੀ 2 ਦਿਨ 'ਚ ਆਏ ਸੀਗੇ? ਅੱਜ ਹੀ ਆਏ ਆ ਜੀ। ਕਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਆਕਰਸ਼ਿਤ ਕੀਤਾ? ਕੀ ਸਭ ਤੋਂ ਵਧੀਆ ਲੱਗਾ ਅੱਜ ਇੱਥੇ? ਇੱਕ ਤਾਂ ਜੀ ਜਿੰਨੀ ਵਾਰੀ ਅੱਗੇ ਆਉਂਦੇ ਰਹੇ ਮੌਸਮ ਥੋੜਾ ਹੁੰਦਾ ਸੀ ਐਤਕੀ। ਹਾਂਜੀ, ਐਤਕੀ ਥੋੜਾ ਮੌਸਮ ਠੰਡਾ, ਗੇੜਾ ਗੁੜਾ ਦੇਣ ਹੁਣ 4-5 ਘੰਟੇ ਹੋ ਗਏ ਸਾਨੂੰ ਫਿਰਦੇ ਨੂੰ, ਵਧੀਆ ਲੱਗਾ। ਚਾਹ ਪੀ ਜਾਓ, ਘੁੰਮੀ ਜਾਓ, ਖਾ ਪੀ ਕੇ ਔਰ ਅਸੀਂ ਢਿੱਡ ਭਰ ਕੇ। ਹਾਂ ਵੀਰ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ। ਕੀ ਕਹਿਣਾ ਚਾਹੁੰਦੇ ਸੁਖਵਿੰਦਰ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਾ। ਟਰੈਕਟਰ ਨਵੀਆਂ ਨਵੀਆਂ ਮਸ਼ੀਨਾਂ, ਅੱਧੀਆਂ ਦਾ ਤਾਂ ਪਤਾ ਨਹੀਂ ਲੱਗ ਰਿਹਾ ਵੀ ਕਾਹਦੇ ਲਈ ਨੇ। ਦੇਖ ਕੇ ਸੋਚੀਦਾ ਵੀ ਆਹ ਚੀਜ਼ ਕਾਹਦੇ ਲਈ ਹੈ, ਕਦੇ ਦੇਖੀ ਵੀ ਨਹੀਂ ਗਈ, ਪਰ ਬਹੁਤ ਵਧੀਆ ਜੀ, ਨਵੀਂ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ। ਚਾਹੇ ਖੇਤੀ ਤੁਸੀਂ ਨਹੀਂ ਵੀ ਕਰਦੇ, ਆ ਕੇ ਚੀਜ਼ਾਂ ਹੀ ਦੇਖ ਲਓ, ਪਤਾ ਹੀ ਲੱਗਦਾ ਜੀ, ਕੁਝ ਬਹੁਤ ਵਧੀਆ ਲੱਗਦਾ ਵਾ। ਮੇਲੇ ਵਰਗਾ ਹੀ ਕੰਮ ਆ ਜੀ, ਮੇਲੇ ਵਾਲਾ ਹੀ। ਸੋ ਉੱਥੇ ਵੀ ਖੇਤੀਬਾੜੀ ਕਰਦੇ ਪੰਜਾਬ ਤੋਂ? ਹਾਂਜੀ, ਖੇਤੀਬਾੜੀ ਕਰਦੇ ਜੀ। ਉੱਥੇ ਦੇ ਟਰੈਕਟਰ ਤੇ ਇੱਥੇ ਦੇ ਟਰੈਕਟਰ ਦੇਖ ਕੇ ਫਿਰ ਕੀ ਮਨ 'ਚ ਕੀ ਖਿਆਲ ਕੀ ਆਉਂਦਾ? ਹੁਣ ਤਾਂ ਉੱਥੇ ਵੀ ਆ ਗਿਆ ਵੱਡੇ, ਪਰ ਜਦੋਂ ਅਸੀਂ ਉਦੋਂ ਤਾਂ ਫੋਰਡ 3600 ਫਾਰਮ ਟਰੈਕ ਵੀ 60 ਇਹੀ ਵੱਡੇ ਸੀ ਸਾਡੇ ਲਈ। ਇੱਥੇ ਤਾਂ ਲਾ ਕੇ ਖੜਾ, ਪਤਾ ਉਹਨਾਂ ਦਾ ਤੇ ਚੱਲਣਾ ਕਿੱਦਾਂ। ਹੁਣ ਤਾਂ ਇੰਡੀਆ ਆ ਗਿਆ, ਹੁਣ ਪਤਾ ਨਹੀਂ, ਜਦੋਂ ਅਸੀਂ ਖੇਤੀ ਕਰਦੇ ਉਸ ਹਿਸਾਬ ਨਾਲ ਸਾਨੂੰ ਤਾਂ ਬਹੁਤ ਕੁਝ ਵੱਡਾ ਵੱਡਾ ਲੱਗਦਾ ਹੋਣਾ ਜੀ। ਆ ਬਜ਼ੁਰਗਾਂ ਤੋਂ ਵੀ ਜਾਣਦੇ ਆ, ਇਹਨਾਂ ਨੇ ਵੀ ਉੱਥੇ ਵੀ ਦੇਖਿਆ ਹੋਣਾ, ਇੱਥੇ ਵੀ ਦੇਖਿਆ। ਕੀ ਨਾਮ ਹੈ ਜੀ ਤੁਹਾਡਾ? ਪਰਮਿੰਦਰ ਸਿੰਘ ਜੀ। ਪਰਮਿੰਦਰ ਸਿੰਘ ਜੀ, ਇੱਥੇ ਤੁਸੀਂ ਖੇਤੀਬਾੜੀ ਦੇ ਵਿੱਚ ਨਾਲ ਹੱਥ ਵਟਾਉਂਦੇ ਆ? ਹਾਂਜੀ ਹਾਂਜੀ। ਕਿੱਦਾਂ ਫਿਰ ਮਹਿਸੂਸ ਹੁੰਦਾ ਉੱਥੇ ਦੀ ਖੇਤੀਬਾੜੀ ਤੇ ਇੱਥੇ ਦੀ 'ਚ? ਉੱਥੇ ਜਦੋਂ ਪਹਿਲਾਂ ਖੇਤੀ ਕਰਨ ਲੱਗੇ ਆ, ਵੜਨ ਬੁਣਨੋਂ ਹਟ ਕੇ ਬੌਲ ਦਿੰਦੇ ਸੀ। ਬੌਲਦਾਂ ਤੋਂ ਜਾਂ ਜੀਟਰ ਲਿਆ 25-11 ਜੇ ਹੁਣ ਲੱਗਿਆ ਵੀ ਬੱਲੇ 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 ਨਜ਼ਾਰਾ ਹੀ ਆ ਗਿਆ ਹੁਣ ਤਾਂ। ਅੱਛਾ। ਉਹ ਜਦੋਂ ਤੋਂ ਵੀ ਮਾਨਾ ਗਿਆ ਵੀ ਫੋੜ ਲੈ ਲੈ ਸਕਤੀ ਆ, ਉਹਨੇ ਖਿੱਚਦਾ ਕੰਮ ਲੱਗਿਆ ਵੀ ਫੋੜ ਬੱਲੇ, ਇਹ ਤਾਂ ਹੱਥ ਨੂੰ ਪਾੜ ਕੇ ਛੱਡ ਦਿੰਦਾ ਏਰੀਆ ਹੀ। ਜਦ ਇੱਥੇ ਆ ਕੇ ਦੇਖਦੇ ਆ ਤਾਂ ਅੰਤ ਹੀ ਨਹੀਂ ਹੈ, ਅੰਤ ਹੀ ਕੋਈ ਨਹੀਂ। ਪਤਾ ਨਹੀਂ ਕਿੱਡੇ ਕਿੱਡੇ ਨੇ। ਇਹ ਤਾਂ ਘਰੇ ਹੀ ਖਿੱਚ ਲਵੋ ਹੋਵੇ ਇਹਨਾਂ ਦਾ।
ਨਵੇਂ ਦੇ ਨਵੇਂ ਜਾਣੀ ਉੱਥੇ ਔਰ ਇੱਥੇ ਦਾ ਜ਼ਮੀਨ ਸਮਾਨ ਦਾ ਫਰਕ ਮਸ਼ੀਨਾਂ ਕਿਸਾਨੀ ਕਿੱਦਾਂ ਦੇਖਦੇ ਆ ਹੁਣ ਜਿੱਦਾਂ ਉੱਥੇ ਆਪਾਂ ਦੇਖਦੇ ਵੀ ਕਿਸਾਨੀ ਸੰਘਰਸ਼ ਵੀ ਚੱਲਦਾ ਪਿਆ ਆ ਇੱਥੇ ਵੀ ਕਿਸਾਨਾਂ ਦੇ ਹਾਲਾਤ ਇਦਾਂ ਦੇ ਹੀ ਆ ਸੋ ਕਿੱਦਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਕਿਸਾਨਾਂ ਨੂੰ ਉੱਥੇ ਕਿਸਾਨਾਂ ਦਾ ਆਪਾਂ ਨੂੰ ਪਤਾ ਹੀ ਹੋਵੇ ਬਹੁਤ ਔਖਾ ਕੰਮ ਆ ਮਿਲਣਾ ਚਾਹੀਦਾ ਸਾਰਾ MSP ਵਗੈਰਾ ਜਿੰਨੋਂ ਵੀ ਉਹਨਾਂ ਨੂੰ ਫਸਲਾਂ ਦੇ ਭਾਅ ਵੱਧ ਤੋਂ ਵੱਧ ਕਿਉਂ ਅਸੀਂ ਵੀ ਖੇਤੀ ਕਰਦੇ ਹਾਂ 35-40 ਕਿੱਲੇ ਦੀ ਪਰ ਉੱਥੇ ਹੁਣ ਮਹਿੰਗਾਈ ਇੰਨੀ ਹੋ ਗਈ ਦਵਾਈਆਂ ਦੀ ਜਾਂ ਰਿਓ ਦੀ ਜਾਂ ਲੇਬਰ ਦੀ ਜਿਹੜਾ ਮੰਨ ਲਓ ਵੀ 90 ਚ 15,000 ਨੂੰ ਸਾਂਝੀ ਮਿਲਦਾ ਸੀ 1.5 ਲੱਖ ਰੁਪਏ ਨੂੰ ਬੰਦਾ ਰੱਖ ਹੁੰਦਾ ਵਾ ਤੇ ਰਿਓ ਕਿੱਥੇ ਚਲਿਆ ਗਿਆ ਖਾਦਾਂ ਦੇ ਦਵਾਈਆਂ ਕੀੜੇ ਮਾਰ ਪਰ ਪ੍ਰੋਫਿਟ ਵਧਿਆ ਨਹੀਂਗਾ ਬਹੁਤ ਔਖਾ ਜ਼ਿਮੀਦਾਰ ਰਹਿੰਦਾ ਉੱਥੇ ਤੇ ਕੀ ਨਾਮ ਹੈ ਵੀਰ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਦੀਪ ਸਿੰਘ ਹੈ। ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਸ਼ੋਅ ਨੂੰ ਦੇਖ ਕੇ? ਸ਼ੋਅ ਤਾਂ ਜੀ ਬਹੁਤ ਵਧੀਆ ਜਾ ਰਿਹਾ ਹੈ। ਅਸੀਂ ਸਾਰੇ ਭਰਾ ਆਏ ਸੀਗੇ ਇੱਥੇ ਦੇਖਣ ਨੂੰ। ਐਕਚੁਅਲੀ ਅਸੀਂ ਮਸ਼ੀਨਾਂ ਆਰਡਰ ਕਰਨ ਆਏ ਸੀਗੇ। ਕਰ ਲਈ ਆਰਡਰ ਹਾਂ, ਆ ਮਸ਼ੀਨ ਆਰਡਰ ਕਰੀ ਆ ਇਧਰਲੇ ਕਿਹੜੇ ਪਾਸੇ ਸ਼੍ਰੈਡਡ ਕਰਿਆ ਆ। ਠੀਕ ਆ। ਹਾਂਜੀ, ਉਹਨੂੰ ਬਾਅਦ ਦੇਖਿਆ ਮਾੜਾ ਮੋਟਾ ਕਿਵੇਂ ਸੀਗਾ। ਡੀਲ ਵਧੀਆ ਦਿੱਤੀ ਉਹਨਾਂ ਨੇ। ਹਾਂ, ਇੱਥੇ ਥੋੜਾ ਜਿਹਾ ਫਰਕ ਹੈ ਅੱਗੇ ਨਾਲੋਂ। ਅੱਛਾ। ਹਾਂਜੀ, ਜੇ ਆਪਾਂ ਪ੍ਰਾਈਸ ਆਪਾਂ ਹੋਰ ਪਾਸੇ ਚੈੱਕ ਕਰਦੇ ਆ, ਇੱਥੇ ਅੱਗੇ ਆਪਾਂ ਆਰਡਰ ਕਰਦੇ ਅਸੀਂ ਪਹਿਲਾਂ ਵੀ ਸਪਰੇਸ ਰੈਗਰ ਵੀ ਲੈ ਕੇ ਗਏ ਸੀ ਇੱਥੇ ਪਿਛਲੇ ਹੋ ਗਏ 2 ਸਾਲ। ਸੋ ਆਏ ਹੁੰਦੇ ਵੇਚਣ ਦਾ ਜੀ ਹੁੰਦਾ ਅਸੀਂ ਆਉਂਦੇ ਰਹੀਦਾ ਇੱਥੇ, ਇਹ ਗੱਲ ਨਹੀਂ ਹੈਗੀ। ਠੀਕ ਹੈ। ਵੀ ਜਦੋਂ ਟਾਈਮ ਮਿਲ ਜੇ ਹੁਣ, ਪਰ ਮੌਸਮ ਇਹੋ ਜਿਹਾ ਆ ਤੇ ਕਰੋਨਾ ਦੇ ਬਾਅਦ ਚ ਪਹਿਲੀ ਵਾਰੀ 3-4 ਸਾਲਾਂ ਮਗਰੋਂ ਮੌਕਾ ਮਿਲਿਆ। ਵੈਸੇ ਵਧੀਆ ਆਉਣਾ ਚਾਹੀਦਾ, ਦੇਖਣਾ ਚਾਹੀਦਾ। ਬਹੁਤ ਨਵੀਆਂ ਚੀਜ਼ਾਂ ਆ, ਜ਼ਰੂਰੀ ਨਹੀਂ ਵੀ ਐਗਰੀਕਲਚਰ ਆ। ਇਹ ਸੇਮ ਜਿਵੇਂ ਲੁਧਿਆਣਾ ਵਾਲਾ ਮੇਲਾ ਆ ਐਗਰੀਕਲਚਰ ਵਾਲਾ, ਸੇਮ ਮੇਲਾ ਹੀ ਆ ਇਹ। ਹਾਂ, ਬਸ ਮੇਲੇ ਗੇਲੇ ਇੱਥੇ ਹੁੰਦੇ ਨੇ, ਨਾਲੇ ਭਰਾ ਆਪਣੇ ਮਿਲਦੇ ਨੇ, ਤਰ੍ਹਾਂ ਦੀਆਂ ਚੀਜ਼ਾਂ। ਹਾਂ, ਤਰ੍ਹਾਂ ਦੀਆਂ ਚੀਜ਼ਾਂ ਤੇ ਨਾਲੇ ਵਧੀਆ ਜੀ, ਨਾਲੇ ਥੋੜੀ ਜਿਹੀ ਨੌਲੇਜ ਵੱਧਦੀ ਹੈ ਤੁਹਾਡੀ। ਤੇ ਤੁਸੀਂ ਦੇਖਦੇ ਹੋ ਆਲਾ ਦਾਲਾ ਵੀ ਅਮਰੀਕਾ ਕਿਹੋ ਜਿਹਾ। ਅਮਰੀਕਾ ਦਾ ਆ ਕੇ ਤਾਂ ਇੱਥੇ ਪਤਾ ਲੱਗਦਾ ਵੱਡੇ ਵੱਡੇ ਟਰੈਕਟਰਾਂ ਤੇ। ਨਾਲੇ ਦੇਖੋ ਕਿੱਡੀਆਂ ਕਿੱਡੀਆਂ ਮਸ਼ੀਨਾਂ ਆ, ਅੰਤੀ ਕੋਈ ਨਹੀਂ ਇੱਥੇ ਤਾਂ। ਬਹੁਤ ਮਿਹਰਬਾਨੀ ਵੀਰੋ ਤੁਹਾਡੇ